ਲਓ ਜੀ, ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਇਵਨਿੰਗ, ਸਲਾਮ। ਜਿੱਥੇ ਹੋ ਹਾਜ਼ਰ ਰਹੋ, ਵਸਦੇ ਰਹੋ। ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦਾ ਨਵਾਂ ਸਾਲ, ਪਾਕਿਸਤਾਨ ਵਿੱਚ ਵੀ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਅਤੇ ਪਾਕਿਸਤਾਨ ਵਿੱਚ ਨਵਾਂ ਸਾਲ ਸ਼ੁਰੂ ਹੁੰਦਾ ਅਤੇ ਬੜੀਆਂ ਗਰਮਾ ਗਰਮ ਖਬਰਾਂ ਆਉਂਦੀਆਂ ਨੇ। ਅਤੇ ਪਹਿਲਾ ਦਿਨ ਸੀ ਸਾਲ ਦਾ ਪਰਸੋਂ, ਅਤੇ ਇੱਕ ਕਿਸੇ ਮੁੰਡੇ ਨੇ ਆਰਟੀਕਲ ਲਿਖ ਦਿੱਤਾ, ਸਾਡੇ ਇੱਕ ਸਿੰਧੀ ਐਕਟਰ ਦੇ ਪੁੱਤਰ ਨੇ। ਅਤੇ ਉਸ ਤੋਂ ਬਾਅਦ ਕੁਝ ਇੱਕ ਯੂਟਿਊਬਰ ਨੂੰ ਕੁੱਟ ਪੈ ਗਈ ਸੀ, ਉਹਦੇ ਉੱਤੇ ਕੇਸ ਹੋ ਗਏ, ਵਕੀਲਾਂ ਨੇ ਹੜਤਾਲਾਂ ਕੀਤੀਆਂ, ਮੀਡੀਆ ਹੀ ਮੀਡੀਆ ਹਰ ਸਾਈਡ 'ਤੇ ਹੋ ਰਿਹਾ। ਉੱਧਰ ਫਿਰ ਬੈਰਿਸਟਰ ਸ਼ਹਿਜ਼ਾਦ ਦੇ ਘਰ ਦੇ ਉੱਤੇ ਇੱਕ ਹੋਰ ਹਮਲਾ ਹੋ ਗਿਆ, ਹੋਰ ਸਜ਼ਾਵਾਂ ਹੋ ਗਈਆਂ ਯੂਟਿਊਬਰਸ ਨੂੰ। ਇਹ ਹੋ ਕੀ ਰਿਹਾ, ਸਮਝ ਨਹੀਂ ਆਈ ਕਿ ਇੰਨੀਆਂ ਗਰਮਾ ਗਰਮ ਖਬਰਾਂ ਇਕੱਠੀਆਂ ਹੋ ਗਈਆਂ। ਗੱਲ ਕਰੀਏ ਅਤੇ ਕਿੱਥੋਂ ਸ਼ੁਰੂ ਕਰੀਏ? ਚੌਧਰੀ ਸਾਹਿਬ, ਕੀ ਹਾਲ ਚਾਲ ਨੇ? ਪਹਿਲੇ ਨਵਾਂ ਸਾਲ ਮੁਬਾਰਕ ਹੋਵੇ। ਤੁਹਾਨੂੰ ਵੀ ਮੁਬਾਰਕ ਜੀ, ਮੈਨੂੰ ਵੀ ਖੈਰ ਮੁਬਾਰਕ। ਹਾਂ, ਤੇ ਇਹ ਦੱਸੋ ਕਿ ਗੱਲ ਕਿੱਥੋਂ ਸ਼ੁਰੂ ਕਰੀ? ਮੈਨੂੰ ਤਾਂ ਸਮਝ ਨਹੀਂ ਆ ਰਹੀ। ਨਵਾਂ ਸਾਲ ਅਜੀਬੋ ਗਰੀਬ ਸ਼ੁਰੂ ਹੋਇਆ। ਤੁਹਾਨੂੰ ਪਤਾ ਹੈ, ਤੇ ਤੁਹਾਡੇ ਦੋਸਤ ਕਹਿੰਦੇ ਨੇ ਕਿ ਪਾਕਿਸਤਾਨ ਜਿਹੜਾ ਜ਼ਰਖੇਜ਼ ਮੁਲਕ ਹੈ, ਇੱਥੇ ਨਵੀਂ ਖਬਰ, ਨਵੀਂ ਕੋਈ ਰੌਲਾ ਰੱਪਾ ਡੇਲੀ ਉੱਠੋ, ਉਹ ਤੇ ਇੱਥੇ ਤੁਹਾਨੂੰ ਮੁੱਕ ਨਹੀਂ ਸਕਦਾ। ਇਹ ਵਕੀਲ ਤੁਹਾਡਾ ਖਬਰਾਂ ਵੀ ਨਹੀਂ ਮੁੱਕਦੀਆਂ। ਹਾਂ ਬਿਲਕੁਲ, ਇਹ ਵਕੀਲ ਤੁਹਾਡਾ ਮਹਿਬੂਬ ਮੌਜੂ ਹੈ। ਉਸ ਤੋਂ ਵਕੀਲਾਂ ਤੋਂ ਸ਼ੁਰੂ ਕਰਦੇ ਹਾਂ। ਉਹ ਇਹ ਕਿ ਕਰਾਚੀ, ਤੁਹਾਨੂੰ ਪਤਾ 2-3 ਦਿਨ ਪਹਿਲਾਂ ਇੱਕ ਰਜਬ ਬਾਟਾ ਯੂਟਿਊਬਰ, ਉਹ ਉੱਥੇ ਉਹਨਾਂ ਨੇ ਕਰਾਚੀ ਕੋਰਟ 'ਚ ਪੇਸ਼ ਹੋਣਾ ਸੀ, ਅਤੇ ਉਦੋਂ ਸੀ ਵਕੀਲਾਂ ਦੀ ਹੜਤਾਲ। ਅੱਛਾ, ਉੱਥੇ ਕੋਈ ਕੇਸ ਵੀ ਹੈ, ਕੋਈ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਕਰਨੇ ਦਾ, ਇਸ ਤਰ੍ਹਾਂ ਦਾ ਕੋਈ। ਅੱਛਾ, ਉਹ ਉੱਥੇ ਪੇਸ਼ ਹੋਇਆ, ਅਤੇ ਮੀਆਂ ਅਲੀ ਸ਼ਫਾਕ ਹੈ ਇੱਕ ਲਾਹੌਰ ਤੋਂ ਵਕੀਲ, ਬੜਾ ਅੱਛਾ, ਉਹ ਕਾਫੀ ਕੇਸਿਸ ਕਰਦਾ ਯੂਟਿਊਬਰਾਂ ਦੇ, ਸਾਫੀਆਂ ਦੇ। ਉਹ ਪੇਸ਼ ਆਏ ਅਤੇ ਉਹਨਾਂ ਨੂੰ ਪਹਿਲਾਂ ਤਾਂ ਮਾਰਿਆ ਬਹੁਤ, ਉਹਨੂੰ ਵਕੀਲਾਂ ਨੇ। ਇੱਥੇ ਵੀ ਹੁਣ ਗੱਲ ਕਰਾਂਗੇ ਕਿ ਜਿਹੜਾ ਕਲਚਰ ਕਿੱਥੋਂ ਆਇਆ ਵਕੀਲਾਂ 'ਚ, ਜਿਹੜਾ ਮਾਰਕੁੱਟ ਦਾ। ਅੱਛਾ, ਉਹਦੇ ਨਾਲ ਇਹ ਆ ਕਿ ਉਹ ਤੇ ਮਾਰਿਆ, ਅਤੇ ਉਹ ਫਿਰ ਵੀ ਪੇਸ਼ ਹੋ ਗਿਆ ਮੀਆਂ ਅਲੀ ਸ਼ਫਾਕ, ਅਤੇ ਮੁੜ ਕੇ ਮੀਆਂ ਅਲੀ ਸ਼ਫਾਕ ਦਾ ਪੰਜਾਬ ਬਾਰ ਕੌਂਸਲ ਨੇ ਲਾਇਸੈਂਸ ਸਸਪੈਂਡ ਕਰ ਦਿੱਤਾ, ਮੁਅੱਤਲ ਕਰ ਦਿੱਤਾ। ਇਹ ਕਿਉਂ ਕੀਤਾ? ਫੁੱਟ ਪੈ ਗਈ ਵਕੀਲਾਂ 'ਚ? ਨਹੀਂ, ਉਹ ਜੀ ਉਹ ਸਟ੍ਰਾਈਕ ਸੀ, ਅਤੇ ਤੁਸੀਂ ਪੇਸ਼ ਕਿਉਂ ਹੋਏ? ਅੱਛਾ ਅੱਛਾ। ਇਹ ਦੇਖੋ ਰਾਣਾ ਸਾਹਿਬ, ਇਹ ਵਕੀਲ ਇਸ ਤਰ੍ਹਾਂ ਜਿਹੜੇ ਆ ਪਾਕਿਸਤਾਨ, ਜਿਹੜੇ ਕਹਿੰਦੇ ਜੀ ਕੋਈ ਕੇਸ 20 ਸਾਲ ਚੱਲ ਰਿਹਾ, ਕੋਈ 30 ਸਾਲ ਚੱਲ ਰਿਹਾ, ਇਹ ਇੱਦਾਂ ਹੀ ਆ। ਇਹਨਾਂ ਦੀ ਹੜਤਾਲਾਂ ਨਹੀਂ ਮੁੱਕਦੀਆਂ। ਹਾਂ, ਪਿਛਲੀ ਵਾਰੀ ਤੁਸੀਂ ਦੱਸਿਆ ਸੀ ਨਾ ਕਿ ਕੀ ਹੋ ਰਿਹਾ। ਹਾਂ, ਤੇ ਜਿਹੜਾ ਉਹ ਹੜਤਾਲਾਂ ਨਹੀਂ ਮੁੱਕਦੀਆਂ। ਅੱਛਾ, ਹੜਤਾਲ ਵੀ ਕੋਈ ਅਜੀਬੋ ਗਰੀਬ ਜੀ, ਕੋਈ ਲਾਇਬ੍ਰੇਰੀਅਨ ਆ, ਉਹਨਾਂ ਦਾ ਬਾਰ, ਉਹਦਾ ਸਿਟੀ ਕੋਰਟਸ ਦਾ, ਉਹਦੇ ਨਾਲ ਜੀ ਕੋਈ ਹਰਾਸਮੈਂਟ, ਕੋਈ ਮਾਲ ਟਰੀਟਮੈਂਟ ਉਹਦੀ ਹੋਈ ਹੈ। ਚੌਧਰੀ ਸਾਹਿਬ, ਹੈ ਤੇ ਤੁਸੀਂ ਵਕੀਲਾਂ ਦਾ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਦੱਸਿਆ ਤੇ ਹੈ ਸੀ ਕਿ ਇਹਨਾਂ ਨੇ ਤੇ ਰੋਟੀਆਂ ਲੱਗੀਆਂ ਹੁੰਦੀਆਂ। ਉਹ ਤੇ ਸਾਈਲ ਨੇ ਪਰੇਸ਼ਾਨ ਹੋਣਾ, ਵਕੀਲ ਨੂੰ ਕਿਉਂ? ਉਹਨੂੰ ਫੀਸ ਲੱਭ ਗਈ, ਇਹਨੇ ਕਿਹੜਾ ਰੋਜ਼ ਜਾ ਕੇ ਕਚਹਿਰੀ ਬਹਿ ਕੇ। ਲੇਕਿਨ ਉਹਦੇ 'ਚ ਮੇਰਾ ਪੁਆਇੰਟ ਇਹ ਹੈ ਕਿ ਪੰਜਾਬ ਬਾਰ ਕੌਂਸਲ ਵਿੱਚ ਆ ਗਈ। ਉਹਨਾਂ ਨੇ ਬਚਾਏ ਇਸ ਦੇ ਕਿ ਉਹਨਾਂ ਵਕੀਲਾਂ ਦੇ ਕੋਈ ਨੋਟਿਸ ਜਾਰੀ ਕਰਦੇ ਜਿਨ੍ਹਾਂ ਨੇ ਮਾਰਿਆ ਹੈ ਸਾਇਲ ਨੂੰ। ਉਹਨਾਂ ਨੇ ਵਕੀਲ ਪੇਸ਼ ਹੋਇਆ, ਉਹਨੇ ਹੜਤਾਲ ਦੀ ਜਿਹੜੀ ਨਾ, ਉਹ ਹੜਤਾਲ ਦੇ ਜਿਹੜੇ ਰੈਗੂਲੇਸ਼ਨਸ ਨੇ, ਜਿਹੜੇ ਉਹ ਇੱਕ ਰੂਲਸ ਟਾਈਪ ਚੀਜ਼, ਰੂਲਸ ਤਾਂ ਨਹੀਂ, ਉਹਨਾਂ ਨੂੰ ਜੀ ਵਾਇਲੇਟ ਕੀਤਾ ਉਹਨੇ। ਹੜਤਾਲ ਦੇ ਵਿੱਚ ਰਾਣਾ ਸਾਹਿਬ ਕੀ ਹੁੰਦੇ ਆ? SOP ਹੁੰਦੇ ਕੋਈ ਹੜਤਾਲ? ਪਤਾ ਨਹੀਂ, ਮੈਨੂੰ ਤੇ ਨਹੀਂ ਪਤਾ ਚੌਧਰੀ ਸਾਹਿਬ। ਇਹ ਜਿਹੜਾ ਹੈ ਨਾ ਖਾਨਾ, ਇਹ ਮੇਰਾ ਕਮਜ਼ੋਰ ਹੈ ਵਕੀਲਾਂ ਵਾਲਾ ਨਾ। ਕਾਫੀ ਤੁਹਾਡਾ ਕਾਫੀ ਮਜ਼ਬੂਤ ਹੈ, ਕਾਨੂੰਨ ਦਾ, ਅਦਾਲਤਾਂ ਦਾ। ਤੁਸੀਂ ਕੋਰਟ ਰਿਪੋਰਟਿੰਗ ਕੀਤੀ, ਮੈਂ ਕੀਤੀ ਸੀ ਉਹ 96-97 ਵਿੱਚ। ਹੋ ਸਕਦੀ ਹੋਰ ਤਰ੍ਹਾਂ ਦੀ ਹੁੰਦੀ ਸੀ ਕੋਰਟ ਰਿਪੋਰਟਿੰਗ। ਅਤੇ ਤੁਸੀਂ ਰੋਸ਼ਨੀ ਪਾਓ ਕਿ ਇਹਦਾ ਇੰਪਲੀਕੇਸ਼ਨ ਕੀ ਹੈ ਇਸ ਵਾਕਿਆ ਦੀ? ਰਾਣਾ ਸਾਹਿਬ, ਇਹਦੀ ਇੰਪਲੀਕੇਸ਼ਨ ਇਹ ਆ ਕਿ ਪਹਿਲਾਂ ਤਾਂ ਇਹ ਸੀ ਕਿ ਤੁਹਾਨੂੰ ਪਤਾ ਵਕੀਲ ਜਿਹੜੇ ਆ ਇਹ ਪਾਕਿਸਤਾਨ 'ਚ ਇੱਥੇ ਚੂੰਕਿ ਗਵਰਨੈਂਸ ਸਿਸਟਮ ਕੰਮ ਨਹੀਂ ਕਰਦਾ, ਇੱਥੇ ਉਸ ਤਰ੍ਹਾਂ ਸਿਸਟਮ ਕੰਮ ਨਹੀਂ ਕਰਦਾ। ਇੱਥੇ ਹਰ ਜਿਹੜਾ ਛੋਟੇ ਛੋਟੇ ਜਿਹੜੇ ਪ੍ਰੋਫੈਸ਼ਨ ਨੇ, ਪੇਸ਼ੇ ਨੇ, ਉਹ ਆਪਣੇ ਆਪਣੇ ਮਾਫੀਆ ਬਣ ਜਾਂਦੇ। ਹੁਣ ਵਕੀਲ ਇੱਕ ਪੜ੍ਹੀ ਲਿਖੀ ਇੱਕ ਸੁਸਾਇਟੀ ਦਾ ਹਿੱਸਾ ਨਾ, ਇੱਕ ਪੂਰੀ ਇਸ ਗੱਲ ਤੇ ਪੜ੍ਹੇ ਲਿਖੇ ਤਾਂ ਹੁੰਦੇ ਨਾ, ਮੇਰਾ ਇਖਤਲਾਫ ਹੈ, ਗੱਲ ਕਰ ਉਹਨੇ ਪੂਰਾ ਲਾਅ ਕਨਸਟੀਟਿਊਸ਼ਨ ਪੜ੍ਹਿਆ ਹੁੰਦਾ। ਤੇ ਉਹ ਜਨਾਬ ਹੁਣ ਉਹ ਲੋਕਾਂ ਨੂੰ ਕੁੱਟਦੇ ਨੇ। ਤੁਹਾਨੂੰ ਪਤਾ ਪੁਲਿਸ ਵਾਲਿਆਂ ਨੂੰ ਵੀ ਕੁੱਟਦੇ ਨੇ। ਅਗਰ ਇਹਨਾਂ ਦਾ ਕੋਈ ਆਪਸ ਵਕੀਲ ਦਾ ਰੌਲਾ ਹੋਵੇ ਨਾ, ਤੇ ਉਹ ਪੁਲਿਸ ਵਾਲਾ ਉਹ ਕੇਸ ਪੇਸ਼ ਹੋਏ, ਉੱਥੇ ਕੁੱਟਦੇ ਨੇ। TLP ਦੇ ਨਾਲ ਰਲ ਕੇ ਕੁੱਟਦੇ ਨੇ, ਰਲ ਕੇ ਕੁੱਟਦੇ ਨੇ। ਅੱਛਾ, ਇਹ ਫਨਾਮਨਾ ਕਿੱਥੋਂ ਸ਼ੁਰੂ ਹੋਇਆ? ਇਹ ਫਨਾਮਨਾ ਪਹਿਲਾਂ ਵੀ ਸੀ, ਲੇਕਿਨ ਇਫਤਖਾਰ ਚੌਧਰੀ ਤੋਂ ਜਦੋਂ ਮੂਵਮੈਂਟ ਚੜੀ ਆ ਨਾ, ਉਸ ਤੋਂ ਇਹਨਾਂ ਨੇ ਤਾਕਤ ਫੜੀ। ਇਹਨਾਂ ਨੇ ਕਿ ਸਾਡੇ ਕੋਲ ਬੜੀ ਤਾਕਤ ਆ, ਅਸੀਂ ਇਫਤਖਾਰ ਚੌਧਰੀ ਬਹਾਲ ਕਰਾ ਲਿਆ, ਅਸੀਂ ਬੜੇ ਬੜੇ ਅਦਾਰਿਆਂ ਨਾਲ ਜਿਹੜਾ ਆਪਣਾ ਜਿਹੜਾ ਵੈਰ ਲੈ ਲਿਆ, ਉੱਥੋਂ ਇਹਨਾਂ ਨੇ ਤਾਕਤ ਫੜੀ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਇਹ ਹੁਣ ਪੂਰਾ ਮਾਫੀਆ ਨੇ। ਜਿੱਥੇ ਦਿਲ ਕਰਦਾ ਇਹ ਸਾਇਲ ਨੂੰ ਕੁੱਟ ਦਿੰਦੇ ਨੇ, ਪੁਲਿਸ ਨੂੰ ਕੁੱਟ ਦਿੰਦੇ ਨੇ। ਬਈ ਤੁਸੀਂ ਇਹ ਖਬਰਾਂ ਛਪਦੀਆਂ ਨੇ, ਤੁਸੀਂ ਇੱਕ ਸੁਸਾਇਟੀ ਦੀ ਰਿਫਲੈਕਸ਼ਨ ਕੀ ਜਾਂਦੀ ਹੈ ਅਗਰ ਵਕੀਲ ਹੀ ਲੋਕਾਂ ਨੂੰ ਮਾਰਨਗੇ? ਇਹ ਗੱਲ ਤੇ ਸਹੀ ਹੈ। ਪੁਲਿਸ ਵਾਲਿਆਂ ਨੂੰ ਕੁੱਟ ਦਿੰਦੇ, ਹਾਲਾਂਕਿ ਮਤਲਬ ਉਹਨਾਂ ਕੋਲ ਹਥਿਆਰ ਹੁੰਦਾ ਕਿ ਐਪਲੀਕੇਸ਼ਨ ਦੇ ਸਕਦੇ ਆ। ਵਕੀਲ ਤੋਂ ਅੱਛੀ ਕਿਹੜੀ ਐਪਲੀਕੇਸ਼ਨ ਲਿਖ ਸਕਦਾ? ਉਹ ਕੇਸ ਕਰ ਸਕਦੇ ਆ। ਉਹਨਾਂ ਕੋਲ ਪੂਰਾ ਹਥਿਆਰ ਆ ਕਿ ਉਹ ਲੀਗਲੀ ਕੋਈ ਐਕਸ਼ਨ ਲੈਣ, ਲੇਕਿਨ ਨਹੀਂ, ਉਹ ਮਤਲਬ ਆਉਂਦੇ ਕੁੱਟ ਮਾਰ ਤੇ। ਉਹ ਮਾਫੀਆ ਪੂਰਾ ਸੁਸਾਇਟੀ ਦਾ ਇੱਕ ਮਾਈਂਡ ਸੈਟ ਵੀ ਰਹਿਣਾ ਸਰ। ਇਹ ਤੁਸੀਂ ਜਿਹੜੀ ਮਾਫੀਆ ਵਾਲੀ ਗੱਲ ਕੀਤੀ ਨਾ ਚੌਧਰੀ ਸਾਹਿਬ, ਇਹ ਗੱਲ ਹੈ ਅਸਲ ਵਿੱਚ
ਤੇ ਤੁਸੀਂ ਕਾਨੂੰਨ ਦੀ ਗੱਲ ਸ਼ੁਰੂ ਕਰ ਹੀ ਦਿੱਤੀ ਤੇ ਨਿਜ਼ਾਮ ਇਨਸਾਫ ਹੀ ਇੱਥੇ ਜਿਹੜਾ ਤੁਹਾਡੇ ਸਾਹਮਣੇ ਪਤਾ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੇ ਇੱਧਰ ਤੇ ਚਲੋ ਠੀਕ ਹੈ। ਤੇ ਉਹ ਕੋਈ ਬਾਹਰ ਵੀ ਕੋਈ ਗਏ ਸਨ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਕੀਤਾ ਕਿ ਯੂਟਿਊਬਰ ਉਹ ਯੂਟਿਊਬਰਾਂ ਨੂੰ ਵੀ ਕੌਣ ਦਿੱਤਾ? 80 ਹਾਂ ਤੁਹਾਨੂੰ ਦਿੱਤਾ ਉਹ ਇੱਕ ਓਏ। ATC ਇਸਲਾਮਾਬਾਦ ਦੀ ਐਂਟੀ ਟੈਰਰਿਜ਼ਮ ਕੋਡ ਨੇ। ਅੱਛਾ ਅੱਛਾ। ਤੇ ਉਹ ਯੂਟਿਊਬਰ ਵੀ ਸਾਰੇ ਤੁਹਾਨੂੰ ਪਤਾ ਸਾਫੀ ਨੇ, ਹਾਂ। ਬੜੇ ਸੀਨੀਅਰ ਬੜੇ ਬੜੇ ਨਾਮ ਉਹਨਾਂ ਦੇ। ਸਾਰੇ ਤੇ ਨਹੀਂ, ਦੋ ਇੱਕ ਕੋਈ ਸਾਫੀ ਨੇ ਦੇ ਵਿੱਚ ਕੁਝ ਨਹੀਂ। ਸ਼ਹੀਨ ਸਵਾਈ ਸਾਹਿਬ ਨੇ, ਹਾਂ ਉਹ ਨਹੀਂ। ਐਡੀਟਰ ਰਹੇ ਨੇ ਨਿਊਜ਼ ਦੇ ਬਹੁਤ ਅਰਸਾ। ਮੋਹਿਤ ਪੀਰਜ਼ਾਦਾ ਨੇ, ਸਾਬਰ ਸ਼ਾਕਰ, ਠੀਕ ਆ, ਫਿਰ ਆਦਰ ਰਾਜਾ, ਉਸ ਤੋਂ ਬਾਅਦ ਇੱਕ ਮਹਿਦੀ ਹੈਦਰ ਮਹਿਦੀ, ਇਸ ਤਰ੍ਹਾਂ ਦਾ ਕੋਈ ਨਾਮ ਹੈ। ਇਸ ਤਰ੍ਹਾਂ ਦੇ ਦੋ ਤਿੰਨ ਇਹਦੇ ਜਿਹੜੇ ਬੰਦੇ ਨੇ ਉਹਨਾਂ ਹਾਂਜੀ। ਤੋਂ ਮੈਨੂੰ ਸ਼ਦੀਦ ਇਖਤਲਾਫ ਹੈ। ਲੇਕਿਨ ਇਹ ਇਸ ਤਰ੍ਹਾਂ ਦੀ ਸਜ਼ਾਵਾਂ ਦੇਣਾ ਕਿ ਬਾਹਰ ਬੈਠੇ ਹੋਣ ਕੇ ਆਪਣੇ ਵਿਊਜ਼ ਐਕਸਪ੍ਰੈਸ ਕਰ ਰਹੇ ਨੇ, ਇਹ ਮੇਰਾ ਨਹੀਂ ਖਿਆਲ ਕਿ ਕੋਈ ਸਹੀ ਗੱਲ ਹੈ। ਹਾਂ, ਲੇਕਿਨ ਦੂਸਰਾ ਹੈ ਕਿ ਉਹ ਇੱਥੇ ਹੈ ਹੀ ਕੋਈ ਨਹੀਂ ਬੰਦਾ। ਬੰਦਾ ਵੀ ਕੋਈ ਤੇ ਨਹੀਂ। ਉਹ ਐਬਸੈਂਸ਼ੀਆ ਜਿਹਨੂੰ ਕਹਿੰਦੇ ਨੇ ਉਹਦੇ ਸਰਾਪ ਉਹ ਤੇ ਦੇ ਰਹੇ ਹੋ ਤੇ ਲੇਕਿਨ ਉਹ ਤੇ ਜ਼ਿਆਦਾ ਖੁਸ਼ ਹੋਣਗੇ, ਉਹਨਾਂ ਦੀ ਵਿਊਵਰਸ਼ਿਪ ਵੱਧ ਜਾਣੀ। ਹਾਂ, ਪਹਿਲੀ ਅੱਛਾ। ਗੱਲ ਹੈ ਠੀਕ ਹੈ। ਉਹਨਾਂ ਨੇ ਇਹਨੂੰ ਐਕਸਪਲਾਈਟ ਕਰਨਾ। ਪਾਕਿਸਤਾਨੀਆਂ ਨੇ ਜਿਹੜੇ ਡਾਇਸਪੋਰਾ ਬਾਹਰ ਵਾਲੇ, ਉਹਨਾਂ ਨੇ ਕਹਿਣਾ ਦੇਖੋ ਇਹ ਤੇ ਬੜੇ ਜੀਦਾਰ ਲੋਕ ਨੇ ਜੀ, ਇਹਨਾਂ 'ਤੇ ਬੜਾ ਜ਼ੁਲਮ ਹੋ ਰਿਹਾ। ਅੱਛਾ, ਉਹਨਾਂ ਦੇ ਪੈਸੇ ਵੀ ਕਮਾਉਣਗੇ, ਰੇਟਿੰਗ ਵੱਧ ਜਾਣੀ, ਇੰਟਰਨੈਸ਼ਨਲ ਮੀਡੀਆ ਨੇ ਚੁੱਕ ਦੇਣਾ। ਉਹ ਪਾਕਿਸਤਾਨ ਵਿੱਚ ਫਰੀडम ਆਫ ਪ੍ਰੈਸ ਮੁੱਕ ਗਈ ਹੈ ਅਤੇ ਹਕੂਮਤ ਜਿਹੜੀ ਹੈ ਉਹ ਬੜੀ ਜ਼ਾਲਮ ਹੋ ਗਈ ਹੈ। ਅਤੇ ਐਸੇ ਸਾਰੇ ਕੰਮ ਹਕੂਮਤ ਆਪਣੇ ਖਿਲਾਫ ਆਪੇ ਕਰੀ ਜਾ ਰਹੀ ਹੈ, ਕਿਸੇ ਨੂੰ ਕਰਨ ਦੀ ਲੋੜ ਕੀ ਹੈ? ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ। ਦੂਸਰਾ ਹੈ ਕਿ ਜਦੋਂ ਇਹ ਰਾਣਾ ਸਾਹਿਬ ਤੁਹਾਨੂੰ ਪਤਾ ਉਹਨਾਂ ਨੇ ਜਿਹੜੀ ਸਜ਼ਾਵਾਂ ਦਿੱਤੀਆਂ, ਕਈ ਉਹਨਾਂ ਨੇ ਪਾਕਿਸਤਾਨ ਪੀਨਲ ਕੋਡ ਤੇ ਐਂਟੀ ਟੈਰਰਿਜ਼ਮ ਐਕਟ ਲਾਇਆ ਉਹਨਾਂ ਦੇ, ਉਹਦੇ 'ਚ ਇੱਕ ਹੈ ਡਿਜੀਟਲ ਟੈਰਰਿਜ਼ਮ। ਉਹ ਕੀ ਹੈ? ਇਹ ਜਦੋਂ ਜਦੋਂ ਲਾ ਅਮੈਂਡ ਹੋਈ ਸੀ ਨਾ ਐਂਟੀ ਟੈਰਰਿਜ਼ਮ, ਇਹਨਾਂ ਨੇ ਪਾਇਆ ਸੀਗਾ, ਤੁਹਾਨੂੰ ਯਾਦ ਹੋਵੇ ਪੀਕਾ ਤੇ ਜਦੋਂ ਇਹ ਐਂਟੀ ATA ਇਹਨਾਂ ਨੇ ਅਮੈਂਡ ਕੀਤਾ, ਇਹਨਾਂ ਨੇ ਡਿਜੀਟਲ ਟੈਰਰਿਜ਼ਮ ਵਿੱਚ ਪਾਈ ਸੀ। ਉਹ TTP ਦਾ ਤੇ ਕੰਟਰੋਲ ਨਹੀਂ ਹੁੰਦਾ, BLA ਦਾ ਤੇ ਡਿਜੀਟਲ ਵੀ ਇਹਨਾਂ ਨੂੰ ਪਾਈ ਹੈ। ਇਹਨਾਂ ਦੀ ਹੈ ਕਿ ਮਈ 9 ਨੂੰ ਇਹਨਾਂ ਨੇ ਡਿਜੀਟਲੀ ਜਿਹੜੀਆਂ ਅਦਾਰਿਆਂ ਦੇ ਖਿਲਾਫ ਜਿਹੜਾ ਨਾ ਉਹ ਕਰਨੇ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਉਭਾਰਨੇ ਦੀ। ਤੇ ਉਹ ਗੱਲ ਤੁਹਾਡੀ ਸਹੀ ਹੈ ਕਿ ਜਿਹੜਾ ਉਹ ਖੁਦ ਕੰਮ ਨਹੀਂ ਚਾਹੁੰਦੇ, ਉਹ ਹੁਕੂਮਤ ਕਰ ਰਹੀ ਹੈ ਜਾਂ ਅਦਾਲਤਾਂ ਦੇ ਜ਼ਰੀਏ ਕਰਵਾ ਰਹੀ ਹੈ ਕੇਸ, ਆਪਣਾ ਪੁਲਿਸ ਕੋਲੋਂ ਕੇਸ ਕਰਵਾ ਕੇ ਕਿ ਉਹ ਉਹਨਾਂ ਦੀ ਹੋਰ ਵਿਊਅਰਸ਼ਿਪ ਵਧੇ। ਦੇਖੋ ਉਹਨਾਂ ਦੇ ਹੋਰ ਜਿਹੜੇ ਉਹਨਾਂ ਦੇ ਉੱਤੇ ਵੀ ਫੇਰ ਹਮਲਾ, ਉਹਨਾਂ ਤੇ ਵੀ ਹਮਲਾ ਹੋ ਗਿਆ। ਇਹ ਦੇਖੋ ਇਹ ਗਲਤ ਗੱਲ ਹੈ। ਅੱਛਾ, ਉਹ ਬਿਲਕੁਲ। ਅੱਛਾ, ਵਿਊਅਰਸ਼ਿਪ ਤਾਂ ਮੈਨੂੰ ਯਾਦ ਆਇਆ, ਇੱਕ ਹੋਰ ਆਰਟੀਕਲ ਦਾ ਅੱਜਕੱਲ ਬੜਾ ਵਵੇਲਾ। ਹਾਂ, ਉਹੀ ਮੈਂ ਕਹਿ ਰਿਹਾ ਸਾਂ, ਉਹ ਵੀ ਛਪ ਕੇ ਇੰਨਾ ਮਸ਼ਹੂਰ ਨਹੀਂ ਹੋਣਾ ਸੀਗਾ ਜਿੰਨਾ ਇਹਨਾਂ ਨੇ ਉਹਨੂੰ ਹਟਾ ਕੇ ਐਕਸਪ੍ਰੈਸ ਵਿਊ ਤੋਂ ਵੈਬਸਾਈਟ ਤੋਂ ਹਟਾ ਕੇ ਇਹਨਾਂ ਨੇ ਮਸ਼ਹੂਰ ਕੀਤਾ। ਕੀ ਕਹਿੰਦੇ ਨੇ, ਕਿਹੜਾ ਇਫੈਕਟ ਕਹਿੰਦੇ ਨੇ ਜਰਨਲਿਜ਼ਮ? ਤੁਸੀਂ ਤੇ ਪੜ੍ਹਿਆ, ਮੈਂ ਤੇ ਜਰਨਲਿਜ਼ਮ ਨਹੀਂ, ਮੈਂ ਤੇ ਜਗਰਾਫੀਆ ਪੜ੍ਹਿਆ, ਪੋਲੀਟੀਕਲ ਸਾਇੰਸ ਪੜ੍ਹੀ ਹੈ। ਤੁਸੀਂ ਤੇ ਪੜ੍ਹਿਆ ਜਰਨਲਿਜ਼ਮ ਮਾਸਟਰਸ? ਮੈਂ ਪੜ੍ਹਿਆ, ਲੇਕਿਨ ਉਹ ਥਿਊਰੀਆਂ ਤੇ ਪੜ੍ਹੀਆਂ। ਲੇਕਿਨ ਥਿਊਰੀ ਕੀ ਕਹਿੰਦੇ ਨੇ ਜੀ ਕਿ ਕੋਈ ਸ਼ੈ ਨੂੰ ਦਬਾਓ ਤੇ ਉਹ ਹੋਰ ਉੱਭਰ ਕੇ ਸਾਹਮਣੇ। ਹਾਂ ਬਿਲਕੁਲ। ਇਹ ਤਾਂ ਕੀ ਨਾਮ ਉਹਨਾਂ ਦਾ ਨਾਮ ਵੀ ਭੁੱਲ ਗਿਆ, ਲੇਕਿਨ ਉਹ ਵਾਕਈ ਇਹ ਥਿਊਰੀ ਹੈ। ਹਾਂ, ਤੇ ਉਹ ਇਹ ਹੈ ਕਿ ਵੈਸੇ ਐਕਸਪ੍ਰੈਸ ਦੇ ਆਰਟੀਕਲ ਕਿੰਨੇ ਕੁ ਲੋਕ ਪੜ੍ਹਦੇ ਨੇ ਤੁਹਾਨੂੰ ਪਤਾ? ਕਮ ਹੀ ਲੋਕ ਪੜ੍ਹਦੇ ਨੇ। ਹਾਂ, ਅੰਗਰੇਜ਼ੀ ਜ਼ਿਆਦਾ ਵਿਊਅਰਸ਼ਿਪ ਵੀ ਕੋਈ ਨਹੀਂ ਇਤਨੀ ਲੋਕਾਂ ਦੀ। ਬੜੇ ਮਖਸੂਸ ਕਿਸਮ ਦੇ ਲੋਕ ਜਿਹੜੇ ਅੰਗਰੇਜ਼ੀ ਪੜ੍ਹਨੇ ਵਾਲੇ ਪਾਕਿਸਤਾਨ। ਉਹ ਇੰਨਾ ਮਸ਼ਹੂਰ ਨਹੀਂ ਹੋਣਾ ਸੀ, ਲੇਕਿਨ ਉਹ ਛਪਿਆ, ਉਹ ਤੇ ਇਤਰਾਜ਼ ਸੀ ਕੁਝ ਲੋਕਾਂ ਨੂੰ, ਤੇ ਉਹ ਉਹਨਾਂ ਨੇ ਉਹ ਪੇਪਰ ਤੇ ਵੈਬਸਾਈਟ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਇੰਨਾ ਉਹ ਵਾਇਰਲ ਹੋਇਆ, ਇੰਨਾ ਵਾਇਰਲ ਹੋਇਆ ਕਿ 2 ਦਿਨ ਤੋਂ ਉਹ ਸਾਰੇ ਟ੍ਰੈਂਡ ਹੀ ਉੱਤੇ ਚੱਲ ਰਹੇ ਨੇ। ਜ਼ੁਰਾਨ ਨਜ਼ਾਮਾਨੀ, ਉਹ ਵੈਸੇ ਰਾਣਾ ਸਾਹਿਬ ਤੁਸੀਂ ਆਰਟੀਕਲ ਪੜ੍ਹਿਆ? ਮੈਂ ਉਹ ਤੇ ਬੜਾ ਚਾਹੁੰਦਾ ਤੇ ਸ਼ਾਨਦਾਰ ਲਿਖਿਆ ਉਹਨੇ ਤੇ ਕਿਹਾ ਜੀ ਕਿ ਇਹ ਤੁਹਾਡੀ ਜਨਰੇਸ਼ਨ ਪੁਰਾਣੀ ਹੋ ਗਈ ਹੈ, ਇਹ ਬੇਬੀ ਬੂਮਰਸ, ਇਹ ਨਵਾਜ਼ ਸ਼ਰੀਫ, ਜ਼ਰਦਾਰੀ, ਮਰੀਮ ਵੀ ਉਹਨੂੰ ਸਮਝ ਲਓ, ਐਕਸ ਵਾਲੇ, ਮਲੀਨੀਆ ਵਾਲੇ ਵੀ, ਇਹ ਦੌਰ ਜੈਨਜ਼ੀਜ਼ ਦਾ ਹੈ, ਅਲਫਾਜ਼ ਦਾ ਦੌਰ ਹੈ, ਅਤੇ ਤੁਸੀਂ ਰਿਲੇਟ ਹੀ ਨਹੀਂ ਕਰਦੇ ਸਾਡੇ ਨਾਲ। ਤੁਸੀਂ ਸਾਨੂੰ ਆ ਕੇ ਲੈਕਚਰ ਦਿੰਦੇ ਹੋ ਕਾਲਜਾਂ 'ਚ, ਯੂਨੀਵਰਸਿਟੀਆਂ, ਸਮਝਦੇ ਹੋ ਕਿ ਸਾਡੇ 'ਚ ਤੁਸੀਂ ਜਜ਼ਬਾ ਹੁਬਲਵਤ ਨਹੀਂ ਪੈਦਾ ਕਰ ਦਿਓਗੇ। ਇਸ ਤਰ੍ਹਾਂ ਥੋੜ੍ਹੀ ਹੁੰਦਾ ਜ਼ਬਰਦਸਤੀ। ਉਹ ਕਹਿੰਦੇ ਕਿ ਜਿਹੜੀ ਤੁਸੀਂ ਕੰਮ ਕਰੋਗੇ ਸਾਨੂੰ ਨਜ਼ਰ ਆਏਗਾ, ਤੁਹਾਨੂੰ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਪੈਣੀ। ਇੱਥੇ ਹੈਲਥ ਦੀ ਸਹੂਲਤ ਹੋਏਗੀ, ਉਹ ਬੜਾ, ਅਤੇ ਸਕੂਲ ਅੱਛੇ ਹੋਣਗੇ, ਅਤੇ ਸਿਕਿਉਰਿਟੀ ਹੋਏਗੀ, ਉਹ ਫਿਰ ਉਹ ਬੜੇ ਲੱਤੇ ਲਏ ਇਹਨਾਂ ਦੀ। ਬੜਾ ਸਾਦਾ ਜਿਹਾ ਉਹ ਜਨਰੇਸ਼ਨਲ ਕੰਟੈਕਟ। ਇਹ ਗੱਲਾਂ ਤਾਂ ਆਮ ਹੁੰਦੀਆਂ ਪਾਕਿਸਤਾਨ ਵਿੱਚ, ਅਸੀਂ ਵੀ ਕਰਦੇ ਰਹਿੰਦੇ। ਉਹਨੇ ਲਿਖੀਆਂ, ਲੇਕਿਨ ਪਤਾ ਨਹੀਂ ਹੈ ਕਿਹੜਾ ਬੰਦਾ ਸੀ ਜਿਹੜਾ ਉਹਨੇ ਹਟਾ ਦਿੱਤਾ। ਬਹਰਹਾਲ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਇਹ ਗੱਲ ਜਿਹੜੀ ਹੈ ਫੈਲ ਗਈ, ਉਸ ਪਾਬੰਦੀ ਲਾਈ ਨਾ, ਪਾਬੰਦੀ ਲਾਉਣੇ ਨਾਲ ਫੈਲ ਗਈ। ਜਿਹੜਾ ਤੁਸੀਂ ਕਹਿੰਦੇ ਨਾ ਕਿ ਜਿਹੜਾ ਕੰਮ ਖੁਦ ਨਹੀਂ ਕਰ ਸਕਦੇ ਫਿਰ ਹੁਕੂਮਤ ਕਰਦੀ ਹੈ। ਬਿਲਕੁਲ। ਲੇਕਿਨ ਉਹ ਜਿਹੜਾ ਉਹਨੇ ਕਿਹਾ ਨਾ, ਉਹ ਬਹਰਹਾਲ ਉਹ 'ਚ ਬੜਾ ਅਲਾਰਮਿੰਗ ਹੈ। ਅੱਛਾ, ਇਹ ਜਿਹੜਾ ਗੈਪ ਹੈ ਜਨਰੇਸ਼ਨ ਪੈਦਾ ਹੋ ਗਿਆ ਚੋਈ ਸਾਹਿਬ, ਉਹ ਤਾਂ ਬੜਾ ਡਿਜ਼ਾਸਟਰ ਕਿਸਮ ਦਾ ਗੈਪ ਹੈ। ਪੂਰੀ ਦੁਨੀਆ 'ਚ ਹੋ ਰਿਹਾ, ਸਾਡੇ ਇੱਥੇ ਹੋ ਨਹੀਂ ਰਿਹਾ। ਇਹ ਆਰਟੀਕਲ ਇਹ ਸਮਝੋ ਕਿ ਨਕਾਰਾ ਹੈ, ਜਿਹੜੇ ਅਸੀਂ ਗੱਲ ਕਰਦੇ ਰਹਿੰਦੇ ਕਿ ਹੁਣ ਆਵਾਜ਼ ਆਈ ਹੈ ਜੈਨਜ਼ੀਜ਼ ਵਾਲਿਆਂ ਕੋਲੋਂ,
ਜੈਨ ਅਲਫਾ ਵਾਲਿਆਂ ਦੇ ਕੋਲੋਂ ਕਿ ਬਈ ਪਹਿਲੇ ਤਾਂ ਅਸੀਂ ਪ੍ਰੈਡਿਕਟ ਕਰ ਰਹੇ ਹਾਂ, ਹੁਣ ਬਕਾਇਦਾ ਹੈ ਸਮਝੋ ਐਲਾਨ ਹੋ ਗਿਆ ਉਹਨਾਂ ਦੇ। ਮੈਂ ਤੈਨੂੰ ਇਸ ਕੰਟੈਕਸਟ ਵਿੱਚ ਚੋਈ ਸਾਹਿਬ ਹੈ ਅੱਛਾ ਇਸ ਸਾਲ ਦੀ ਪਹਿਲੀ ਵੱਡੀ ਖਬਰ ਹੈ ਵੇ। ਅੱਛਾ, ਉਹ ਮਤਲਬ ਉਹਨਾਂ ਦਾ ਜਿਹੜਾ ਜਿਸਟ ਇਹ ਆ ਕਿ ਜਿਹੜਾ ਇਹ ਹਾਂ। ਨੈਰੇਟਿਵ ਬਿਲਡਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹਨਾਂ ਕੰਮ ਨਹੀਂ ਚੱਲਣਾ, ਕੰਮ ਕਰਨਾ ਇਹ ਚਾਹੀਦਾ, ਕੰਮ ਕਰਨਾ ਔਨ ਗਰਾਊਂਡ ਕੋਈ ਕਰਪਟ ਤੁਸੀਂ ਹੋ ਹੈ ਜੀ, ਇਹ ਸਿਰਫ ਪਾਵਰ ਹੰਗਰੀ ਤੁਸੀਂ ਹੋ, ਡੈਮੋਕ੍ਰੇਸੀ ਤੁਹਾਡੇ 'ਚ ਨਹੀਂ ਹੈ, ਅਤੇ ਸਾਨੂੰ ਤੁਸੀਂ ਸਮਝਦੇ ਹੋ ਕਿ ਜ਼ਬਰਦਸਤੀ ਸਾਨੂੰ ਡੰਡੇ ਮਾਰ ਕੇ ਲੈਕਚਰ ਦੇ ਕੇ ਡਾਂਟ ਕੇ ਡਪਟ ਕੇ ਅਤੇ ਸਾਨੂੰ ਮਹਿਬੇ ਵਤਨ ਕਰ ਲੋਗੇ। ਤੇ ਨੈਰੇਟਿਵ ਬਿਲਡਿੰਗ ਕਰਕੇ ਨਹੀਂ ਹੋ ਸਕਦਾ। ਨਹੀਂ। ਅੱਛਾ, ਇਹ ਲੋਕਾਂ ਨੇ ਤੇ ਰਾਣਾ ਸਾਹਿਬ ਤਨਕੀਦ ਵੀ ਬੜੀ ਕੀਤੀ ਹੈ ਕੁਝ ਲੋਕਾਂ ਨੇ, ਮਸਲਨ ਮੈਨੂੰ ਯਾਦ ਆ ਗਿਆ ਕਿ ਹੁਣ ਮੈਂ ਤੁਹਾਡੇ ਕੋਲ ਪੁੱਛਾਂਗਾ ਕਿ ਉਹ ਇਸ ਗੱਲ ਦੀ ਕੋਈ ਅਹਿਮੀਅਤ ਹੈ। ਉਹ ਇੱਕ ਆਦਲ ਨਜਮ, ਤੁਹਾਨੂੰ ਪਤਾ, ਹਾਂ ਬੜਾ ਲਿਖਦੇ ਨੇ, ਉਹ ਤੇ ਬਿਲਕੁਲ ਨੌਲੇਜ ਇਕੋਨਮੀ ਦੀ ਬੜੀ ਗੱਲ ਕਰਦੇ। ਉਹਨਾਂ ਨੇ ਉਹ ਇੱਕ ਟਵੀਟ ਉਹਨਾਂ ਨੇ ਕੀਤਾ, ਮੇਰੇ ਜ਼ਿਹਨ 'ਚ ਆ ਗਿਆ ਇਸ ਦੌਰਾਨ ਦੇ ਆਰਟੀਕਲ ਤੇ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜੈਨਜ਼ੀ ਆ ਇਹ ਨਹੀਂ ਮੰਨ ਰਹੀ, ਜਿਹੜੇ ਪਿਛਲੇ ਵਾਲੇ ਆ ਜਿਹਨਾਂ ਨੂੰ ਕੀ ਕਹਿੰਦੇ ਨੇ ਉਹ, ਤੁਸੀਂ ਮਲੀਨੀਅਮ ਤੇ ਇਹ ਉਹ ਸਾਰੇ, ਉਹਨਾਂ ਨੇ ਕਿਹਾ ਇਹ ਯਾਨੀ ਜਿਹੜੀਆਂ ਸਹੂਲਤਾਂ ਉਹਨਾਂ ਨੇ ਪੈਦਾ ਕੀਤੀਆਂ ਉਹਨਾਂ 'ਚ ਰਹਿ ਰਹੇ ਆ, ਉਹ ਅਵੇਲ ਕਰ ਰਹੇ ਆ। ਇਹ ਖੁਦ ਤੇ ਹਾਲੇ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ, ਲੇਕਿਨ ਉਹਨਾਂ ਨੂੰ ਰਿਜੈਕਟ ਕਰ ਰਹੇ। ਇਹ ਉਹਨਾਂ ਦਾ ਆਰਗੂਮੈਂਟ ਸੀਗਾ। ਇਹ ਕੋਈ ਇਹਦੀ ਹੈ? ਨਹੀਂ, ਮੇਰਾ ਨਹੀਂ ਖਿਆਲ ਇਹਦੀ। ਉਹ ਇੱਕ ਕੰਟੈਕਸਟ ਵਿੱਚ ਤੇ ਹੈ ਕਿ ਇਹ ਅਲੀਟ ਦੇ ਵਿੱਚ ਤੇ ਆਰਗੂਮੈਂਟ ਠੀਕ ਸਮਝਦਾ ਆਉਂਦਾ, ਪਰ ਮਿਡਲ ਵਿੱਚ ਆਉਂਦਾ, ਲੇਕਿਨ ਇਹ ਜਿਹੜੀ ਕਲਾਸ ਹੈ ਨਾ, ਇਹ ਰਿਲੇਟ ਕਰਦੀ ਹੈ, ਇਹਨੂੰ ਕਹਿੰਦੇ ਕਿ ਨਿਊ ਸੋਸ਼ਲਿਜ਼ਮ। ਜਿਹੜੀ ਯੰਗ ਜਨਰੇਸ਼ਨ ਹੁੰਦੀ ਨਾ, ਤੁਸੀਂ ਵੀ ਇਨਕਲਾਬੀ ਹੋਵੋਗੇ ਨਾ 20-25 ਸਾਲ ਤੱਕ, ਤਾਂ ਹੈ ਸੋ ਕਿ ਨਹੀਂ? ਹਾਂ ਬਿਲਕੁਲ। ਤੇ ਹਰ ਬੰਦਾ ਹੁੰਦਾ ਉਹਦੇ 'ਚ। ਜਿਹੜੀ ਇੱਕ ਕਲਾਸ ਇਨਕਲਾਬੀ ਤਾਂ ਹੁੰਦੀ ਹੈ, ਮਿਡਲ ਕਲਾਸ ਦੀ ਵੀ, ਲੀਡ ਦੀ ਵੀ, ਉਹਦਾ ਫੈਕਟਰ ਹੋਰ ਹੁੰਦਾ, ਥੱਲੇ ਵਾਲਿਆਂ ਦਾ ਹੋਰ ਹੁੰਦਾ। ਲੇਕਿਨ ਇਨਕਲਾਬੀ ਜਿਹੜੀ ਹੈ ਨਾ, ਉਹ ਥਾਟਸ ਉਹ ਸਾਰਿਆਂ 'ਚ ਕਾਮਨ ਹੁੰਦੀ, ਲੋਅਰ ਮਿਡਲ ਕਲਾਸ ਹੋਵੇ, ਮਿਡਲ ਕਲਾਸ ਹੋਵੇ। ਇਹ ਬੋਗਸ ਜਿਹਾ ਆਰਗੂਮੈਂਟ ਹੈ, ਡਿਸਕ੍ਰੈਡਿਟ ਕਰਨ ਵਾਲੀ ਗੱਲ ਹੈ। ਉਹ ਇਹ ਤਾਂ ਹੈ, ਉਹ ਡਿਸਕਨੈਕਟ ਫੀਲ ਕਰ ਰਹੇ ਨੇ। ਅਸੀਂ ਜਿਹੜੇ ਸਾਨੂੰ ਲੱਗਦਾ ਸੀ ਸਾਡੇ ਨਾਲ ਵੀ ਜ਼ਿਆਦਤੀ ਹੋ ਰਹੀ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਸਾਂ ਜੁੜੇ ਰਹੀਏ, ਕਿ ਮਿਹਨਤ ਕਰਦੇ ਰਹੀਏ। ਲੇਕਿਨ ਇਹਦਾ ਜਿਹੜਾ ਹੈ ਨਾ, ਹੁਣ ਤਾਂ ਕੰਪਲੀਟ ਡਿਸਕਨੈਕਟ ਹੈ, ਮੈਂਟਲ ਡਿਸਕਨੈਕਟ ਹੈ। ਇਹ ਜਿਹੜੀ ਜਨਰੇਸ਼ਨ ਦਾ ਨਾ, ਇਸ ਦੀ ਜਨਰੇਸ਼ਨ ਦੇ ਨਾਲ ਇਹ ਡੇਂਜਰਸ ਹੈ। ਇਹਦੇ ਉੱਥੇ ਉਹਨਾਂ ਨੂੰ ਨੌਲੇਜ ਇਕਾਨਮੀ ਦੇ ਇੱਥੇ ਹੈ ਨੇ, ਨਾਮ ਲੈਵਾ ਨਜਮ ਸਾਹਿਬ, ਅਤੇ ਉਹ ਜ਼ਰਾ ਇਸ 'ਤੇ ਵੀ ਜ਼ਰਾ ਰੋਸ਼ਨੀ ਪਾਉਣ। ਕਿਉਂਕਿ ਉਹਨਾਂ ਦਾ ਇਹ ਸੀ ਕਿ ਮਤਲਬ ਇਹਨਾਂ ਨੇ ਮਿਹਨਤ ਜਿਹੜੀ ਪਿਛਲੀਆਂ ਨੇ ਕੀਤੀ ਹੋਈ ਹੈ ਉਹਨੂੰ ਇੰਜੋਏ ਵੀ ਕਰ ਰਹੇ ਆ, ਅਤੇ ਉਹਨੂੰ ਰਿਜੈਕਟ ਵੀ ਕਰ ਰਹੇ, ਉਹਨਾਂ ਨੂੰ ਮੰਨ ਨਹੀਂ ਰਹੇ। ਜਨਰੇਸ਼ਨ ਦਾ ਹੀ ਹੁੰਦਾ, ਇੰਝ ਹੀ ਹੁੰਦਾ ਉਹ। ਤੇ ਇਹ ਤਾਂ ਕੋਈ ਆਰਗੂਮੈਂਟ ਨਾ ਹੋਇਆ ਜੀ। ਅੱਛਾ, ਇਹ ਤਾਂ ਕਹਿਣਾ ਜੀ ਕਿ ਅਸੀਂ ਅਹਿਸਾਨ ਕੀਤਾ ਹੈ, ਤਾਂ ਪਹਿਲੇ ਤੁਸੀਂ ਪੈਦਾ ਕੀਤਾ ਹੈ ਜੀ, ਪਹਿਲਾਂ ਅਹਿਸਾਨ ਹੋਇਆ ਹੋ ਗਿਆ, ਫਿਰ ਉਹ ਸਕੂਲਾਂ 'ਚ ਭੇਜਿਆ, ਇਹ ਤੁਸੀਂ ਆਪਣੀ ਔਲਾਦ 'ਤੇ ਅਹਿਸਾਨ ਕਰ ਦਿੱਤਾ। ਇਹ ਕੀ ਗੱਲ ਹੋਈ? ਪੂਰੀ ਦੁਨੀਆ ਕਰਦੀ ਹੈ, ਜ਼ਿੰਮੇਦਾਰ ਤੁਸੀਂ ਉਹਨਾਂ ਨੂੰ ਇੱਥੇ ਦੁਨੀਆ 'ਚ ਲਿਆਉਣ ਵਾਲੇ, ਅਤੇ ਹੁਣ ਕਹਿੰਦੇ ਹੋ ਜੀ ਕਿ ਇਹ ਅਹਿਸਾਨ ਕੀਤਾ। ਔਰ ਜਾਰਜ ਕਲੂਨੀ ਨਹੀਂ, ਇੱਕ ਉਹਦੀ ਉੱਥੇ ਇੱਕ ਫਿਲਮ ਫੇਰ ਆਈ, ਵੈਸੇ ਬੜਾ ਮਸ਼ਹੂਰ ਹਾਲੀਵੁੱਡ ਦਾ ਐਕਟਰ ਹੈ, ਉਹ ਕਿਆ ਪਿਆਰੀ ਗੱਲ ਕੀਤੀ। ਉਹਦੀ ਤਲਾਕ ਹੋ ਗਈ, ਅਤੇ ਉਹ ਬੱਚਿਆਂ ਦੇ ਬਾਰੇ 'ਚ ਖਰਚੇ ਦੇ ਉੱਤੇ ਕਹਿੰਦਾ ਮੈਂ ਕਰਾਂਗਾ ਸਾਰਾ ਖਰਚਾ ਨਾ। ਉਹ ਕਹਿੰਦੇ ਕਿ ਬਈ ਪੈਦਾ ਅਸੀਂ ਕੀਤੇ ਬੱਚੇ, ਠੀਕ ਹੈ, ਹੁਣ ਇਹ ਉਹਨਾਂ ਦਾ ਅਹਿਸਾਨ, ਸਾਡਾ ਅਹਿਸਾਨ ਉਹਨਾਂ 'ਤੇ ਕੋਈ ਨਹੀਂ। ਹਾਂ, ਅਤੇ ਸਾਡੀ ਜ਼ਿੰਮੇਦਾਰੀ ਹੈ, ਅਤੇ ਪੈਦਾ ਕੀਤਾ ਅਤੇ ਅਸੀਂ ਹੀ ਉਹਨਾਂ ਦਾ ਕਰਨਾ। ਅਤੇ ਇਹ ਤਾਂ ਲੌਜਿਕ ਹੀ ਨਹੀਂ ਮੈਨੂੰ ਸਮਝ ਆ ਰਹੀ। ਇਹ ਨਜਮ ਸਾਹਿਬ ਕੀ ਦੇ ਰਹੇ ਨੇ, ਇਹ ਵੀ ਲੱਗਦਾ ਉਸ ਬੁੱਢੀ ਨਸਲੇ ਸ਼ਾਮਲ ਹੋ ਗਏ ਨੇ। ਹਾਂ ਬਸ ਉਹ ਜਿਹੜੇ ਤੇ ਬਹਰਹਾਲ ਇਹ ਫਿਰ ਰਾਣਾ ਸਾਹਿਬ ਬਣੇਗਾ ਕੀ? ਇਹ ਤੇ ਸਿਰਫ ਇੱਥੇ ਤਾਂ ਨੈਰੇਟਿਵ ਬਿਲਡਿੰਗ ਹੋ ਰਹੀ ਹੈ ਯੂਨੀਵਰਸਿਟੀਆਂ ਦੇ ਵਿੱਚ, ਤੇ ਔਨ ਗਰਾਊਂਡ ਕੰਮ ਤਾਂ ਨਹੀਂ ਹਾਲੇ ਤੱਕ ਹੋ ਰਿਹਾ। ਫਿਰ ਬਣੇਗਾ ਕੀ? ਇਹ ਉਹੀ ਤੇ ਆਰਟੀਕਲ ਇਹੀ ਤੇ ਕਹਿ ਰਿਹਾ ਕਿ ਤੁਸੀਂ ਇਹ ਕੰਮ ਕਰਦੇ ਕੋਈ ਨਹੀਂ ਹੈ। ਤਸਵੀਰਾਂ ਲਾਈ ਜਾਂਦੇ ਹੋ ਨਵਾਜ਼ ਸ਼ਰੀਫ ਦੀਆਂ ਅਤੇ ਮਰੀਮ ਦੀਆਂ ਫੋਟੋਆਂ ਲਾ ਲਾ ਕੇ ਕੰਮ ਚਲਾਈ ਜਾ ਰਹੇ ਹੋ। ਪੀਪਲਸ ਪਾਰਟੀ ਬਿਲਾਵਲ ਅਤੇ ਉਹਨਾਂ ਖਾਨਦਾਨ ਦੀ ਜਿਹੜੀ ਹੈ ਪਬਲਿਸਿਟੀ ਕਰੀ ਜਾ ਰਹੀ ਹੈ। ਫੌਜੀ ਆਪਣੇ ਕੰਮਾਂ 'ਚ ਲੱਗੇ ਨੇ, ਅਦਾਲਤਾਂ ਆਪਣੇ ਕੰਮਾਂ 'ਚ, ਵਕੀਲ ਤੋਂ ਤੁਹਾਨੂੰ ਪਤਾ ਹੈ ਉਹ ਇੱਕ ਮਾਫੀਆ ਬਣ ਗਿਆ। ਜੀ ਉਹ ਕਰੀਬ ਸੂਰਤ ਹਾਲ ਹੈ। ਹੁਣ ਇਤਨੀ ਜ਼ਿਆਦਾ ਬੇਇਨਸਾਫੀ ਨੂੰ ਕੋਈ ਲੌਜੀਕਲ ਆਦਮੀ, ਉਹ ਤਾਂ ਬੱਚੇ ਨੇ ਨਾ, ਲੌਜੀਕਲੀ ਵੀ ਬਾਹਰੋਂ ਬਹਿ ਕੇ ਕਿਹੜਾ ਦੁਨੀਆ ਦਾ ਵੱਡੇ ਤੋਂ ਵੱਡਾ ਦਾਨਿਸ਼ਵਰ ਲੈ ਆਓ, ਕੋਈ ਵੱਡੇ ਤੋਂ ਵੱਡਾ ਸਿਆਸੀ ਸਾਇੰਸਦਾਨ ਲੈ ਆਓ, ਉਹਨੂੰ ਕੋਈ ਇਹਨੂੰ ਜਸਟੀਫਾਈ ਕਰਕੇ ਵਿਖਾਵੇ ਸਿਸਟਮ ਹੈ ਕੋਈ ਨਹੀਂ। ਤੇ ਉਹ ਕਹਿੰਦੇ ਕਿ ਉਹ ਹੈ, ਉਹ ਨਹੀਂ ਕਰ ਸਕਦਾ, ਤੇ ਕਹਿੰਦੇ ਬੱਚੇ ਜਸਟੀਫਾਈ ਕਰਨ। ਕੀ ਗੱਲ ਹੋਈ? ਉਹਨੂੰ ਚੋਈ ਸਾਹਿਬ ਕਲੀਅਰ ਹੋਈ ਗੱਲ ਕਿ ਨਹੀਂ ਹੋਰ ਕਲੀਅਰ ਹੋ ਗਈ? ਇਹਦਾ ਮਤਲਬ ਕੋਈ ਹਾਲਾਤ ਕੋਈ ਇੱਥੇ ਮਜ਼ੀਦ ਠੀਕ ਹੋਣ ਦੀ ਤਰਫ ਨਹੀਂ ਜਾ ਰਿਹਾ? ਮੇਰਾ ਨਹੀਂ ਖਿਆਲ, ਕਿਉਂਕਿ ਇਹ ਤੇ ਵੱਧਦਾ ਰਹੇਗਾ ਜਿਹੜਾ ਗੈਪ ਆ, ਬਿਲਕੁਲ ਵੱਧ ਰਿਹਾ। ਤੇ ਉਹ ਇਹ ਤੇ ਫਿਰ ਕਿਤੇ ਉਹਨਾਂ ਦੀ ਤੇ ਸ਼ਰਾਕਤ ਕੋਈ ਨਹੀਂ ਬੱਚਿਆਂ ਦੀ ਉਹਦੇ
ਹਾਂ ਅੱਛਾ ਉਹਨਾਂ ਦੇ ਵੀ ਉਹ ਕਹਿੰਦੇ ਜੀ ਇਹ ਪੜ੍ਹਦੇ ਕੋਈ ਨਹੀਂ, ਇਹਨਾਂ ਦੀ ਕਿਤਨਾ ਹੈ ਕੋਈ ਨਹੀਂ, ਲੇਕਿਨ ਇਹ ਆ ਕਿ ਜੀ ਇਹ ਤਨਕੀਦੀ ਹੋ ਗਏ ਨੇ। ਇਹ ਗੱਲ ਗਲਤ ਹੈ। ਅੱਛਾ। ਇਹ ਜਿਹੜਾ ਹੈ ਨਾ, ਇਹਨਾਂ ਦੇ ਗਰੁੱਪ ਬਣਾਏ ਨੇ, ਕੀ ਹੈ ਉਹਨੂੰ ਕਹਿੰਦੇ ਨੇ, ਡਿਸਕਾਰਡ ਕੀ ਕਹਿੰਦੇ ਨੇ, ਉਹਦੇ ਉੱਤੇ ਇਹ ਬੜੀਆਂ ਬੜੀਆਂ ਬਹਿਸਾਂ ਕਰਦੇ ਨੇ, ਇਹ ਮੈਨੂੰ ਅੱਛਾ। ਪਤਾ ਹੈ। ਹੂੰ। ਇਹ ਉਹ ਬੜੀ ਐਕਸਕਲੂਸਿਵ ਮੈਂਬਰਸ਼ਿਪ ਹੁੰਦੀ, ਤੁਸੀਂ ਨਹੀਂ ਜਾ ਸਕਦੇ ਉਹਦੇ 'ਚ। ਅੱਛਾ। ਹਾਂ, ਉਹਦੇ 'ਚ ਕਮਿਊਨਿਟੀ ਇੰਡੋਰਸਮੈਂਟ ਆਉਂਦੀ ਹੈ, ਉਹ ਜਿਹੜਾ ਬਾਬਾ ਹੋਵੇ ਨਾ ਉਹਨੂੰ ਫੌਰਨ ਕੱਢ ਦਿੰਦੇ ਨੇ। ਹੂੰ। ਨੇਪਾਲ 'ਚ ਜਦੋਂ ਆਇਆ ਨਾ ਜੈਨਜ਼ੀ ਦਾ ਇਨਕਲਾਬ, ਤੇ ਉਹ ਸਾਰਾ ਡਿਸਕਾਰਡ 'ਤੇ ਆਇਆ। ਅੱਛਾ। ਉਹ ਬੜਾ ਖੂਫੀਆ ਜਿਹਾ, ਬਸ ਸਮਝ ਲਓ ਟੂਲ ਹੈ ਇਹਨਾਂ ਦਾ, ਇਨਕਲਾਬੀ ਟੂਲ ਹੈ। ਹੂੰ। ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਉਸ ਹੂੰ। ਉਹਦੇ 'ਚ ਉਹਨਾਂ ਨੇ ਚਲੋ ਜੀ ਤਸਵੀਰਾਂ ਸ਼ੇਅਰ ਕੀਤੀਆਂ, ਇਹ ਕੀਤਾ, ਜੋ ਵੀ ਕੀਤਾ, ਲੋਕੀ ਬੱਚੇ ਆ ਗਏ ਬਾਹਰ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਕਿਹਾ ਨਾ ਨੇਪਾਲ ਵਿੱਚ, ਇਹ ਜੀ ਇਹ ਹੁਣ ਚਲੋ ਤੁਸੀਂ ਇਨਕਲਾਬ 'ਤੇ ਲੈ ਆਇਓ ਨਾ, ਬੱਚਿਆਂ ਨੂੰ ਕਹਿੰਦੇ ਨੇ ਕਿ ਹੁਣ ਦੱਸੋ ਕਿਹਨੂੰ ਲੈ ਕੇ ਆਈਏ। ਬੱਚਿਆਂ ਨੇ ਡਿਸਕਾਰਡ 'ਤੇ ਡਿਸਕਸ਼ਨ ਕੀਤੀ, ਵੋਟਿੰਗ ਹੋਈ, ਸਰਵੇ ਹੋਇਆ। ਉਹਨਾਂ ਨੇ ਕਿਹਾ ਸਾਡਾ ਫੈਸਲਾ ਹੈ ਵੀ ਚੀਫ ਜਸਟਿਸ ਨੂੰ ਲਾਓ ਇੰਟਰਮ ਤੌਰ ਦੇ ਉੱਤੇ, ਕਿ ਜਦੋਂ ਤੱਕ ਬਾਕੀ ਚੀਜ਼ਾਂ ਇਸਲਾਹਤ ਨਹੀਂ ਹੁੰਦੀਆਂ, ਰਿਫਾਰਮਸ, ਇਹ ਚਲਾਏਗਾ ਸਿਸਟਮ। ਅੱਛਾ। ਇਹਨਾਂ ਨੂੰ ਇਹ ਨਾ ਬੱਚਿਆਂ ਨੂੰ ਅੰਡਰਮਾਈਨ ਕਰਦੇ ਨੇ। ਬਿਲਕੁਲ, ਇੱਥੇ ਤਾਂ ਕਾਫੀ ਕਾਫੀ ਜਿਹੜੇ ਇੰਟੈਲੈਕਚੁਅਲ ਨੇ ਅੰਡਰਮਾਈਨ ਕਰ ਰਹੇ ਨੇ। ਹਾਂ ਬਿਲਕੁਲ, ਤੇ ਉਹ ਸਮਝਦੇ ਨੇ ਕਿ ਇਹ ਫੌਜ ਨੂੰ ਲਿਆਣਗੇ। ਬੰਗਾਲ ਵਿੱਚ ਵੇਖੋ, ਬੰਗਲਾਦੇਸ਼ ਵਿੱਚ ਉਹ ਯੂਨਸ ਨੂੰ ਲੈ ਕੇ ਆਏ ਨੇ। ਹਾਂ ਬਿਲਕੁਲ, ਉਹਨਾਂ ਨੇ ਵੀ ਇਸੇ ਤਰ੍ਹਾਂ ਕੰਸੈਂਸਸ ਕਰਕੇ ਲੈ ਕੇ ਆਏ। ਉਹ ਆਏ ਕੰਸੈਂਸਸ, ਫੌਜ ਨੂੰ ਨਹੀਂ ਆਉਣ ਦਿੱਤਾ ਉਹਨਾਂ ਨਹੀਂ, ਉਹ ਨਹੀਂ ਉਹਨਾਂ ਤੇ ਆਪਣੀਆਂ ਕਮੇਟੀਆਂ ਬਣਾਈਆਂ ਰਿਫਾਰਮਸ ਦੀਆਂ, ਤੇ ਹੁਣ ਉਹ ਵੇਖਦੇ ਨੇ। ਬਾਕੀ ਮਸਾਇਲ ਆਪਣੀ ਜਗ੍ਹਾ ਤੇ ਨੇ, ਲੇਕਿਨ ਇਹ ਕਿ ਉਹਨਾਂ ਨੇ ਬੜਾ ਕੰਮ ਤੇ ਕੀਤਾ ਕਾਫੀ ਬਹੁਤ। ਇੱਥੇ ਤਾਂ ਨਹੀਂ ਕੋਈ ਉਸ ਤਰ੍ਹਾਂ ਦਾ ਇਨਕਲਾਬ ਆਉਣ ਦਾ ਚਾਂਸ, ਬਸ ਆਖਰੀ ਗੱਲ ਫਿਰ ਮੁਕਾ ਦਿੰਦੇ। ਇਨਕਲਾਬ ਦੁਨੀਆ ਦੇ ਹਰ ਮੁਲਕ 'ਚ ਕਦੀ ਵੀ ਕਿਸੇ ਵਕਤ ਵੀ ਆ ਸਕਦਾ ਹੈ। ਪਾਕਿਸਤਾਨ ਕੋਈ ਐਕਸੈਪਸ਼ਨ ਨਹੀਂ ਹੈ। ਅਮਰੀਕਾ 'ਚ ਆ ਸਕਦਾ ਹੈ, ਵਾਈਟ ਹਾਊਸ ਦੇ ਉੱਤੇ ਹਮਲਾ ਹੋ ਸਕਦਾ ਹੈ। ਹਾਂਜੀ, ਅਮਰੀਕਾ ਦੀ ਤਾਰੀਖ ਹੀ ਇਨਕਲਾਬਾਂ ਨਾਲ ਭਰੀ, ਯੂਰਪ ਦੀ ਹਰ ਜਗ੍ਹਾ 'ਤੇ। ਅਤੇ ਇੰਡੀਆ ਵਾਲੇ ਜ਼ਿਆਦਾ ਡਰੇ ਹੋਏ ਨੇ ਕਿ ਇੱਥੇ ਨਾ ਆ ਜਾਵੇ, ਅਤੇ ਇੰਡੀਆ ਵਾਲੇ ਡਰੇ ਨੇ, ਅਤੇ ਪਾਕਿਸਤਾਨ ਦਾ ਫਿਰ ਇੰਨਾ ਜਿਹਾ ਤਾਂ ਹੈ ਉਹਦੇ ਮੁਕਾਬਲੇ 'ਚ। ਇਨ ਤਾਕਤ ਇੱਥੇ ਅਸੀਂ ਜ਼ਿਆਦਾ, ਅਤੇ ਗਲਤ ਗੱਲ ਹੋ ਜਾਏਗੀ, ਲੇਕਿਨ ਆਬਾਦੀ ਦੇ ਹਿਸਾਬ ਨਾਲ ਅਸੀਂ ਛੋਟੇ ਹੀ ਮੁਲਕ ਹਨ। ਅਤੇ ਅਗਰ ਇੰਡੀਆ ਡਰਿਆ ਹੈ ਆਪਣੀ ਡਾਈਵਰਸਿਟੀ ਦੇ ਬਾਵਜੂਦ, ਨੌਰਥ ਸਾਊਥ, ਪਤਾ ਨਹੀਂ ਤਾਮਿਲ ਅਤੇ ਪੰਜਾਬੀ ਅਤੇ ਰਾਂਗੜੀ, ਅਤੇ ਇੰਨੀ ਡਾਈਵਰਸਿਟੀ ਹੈ, ਉਸ ਦੇ ਬਾਵਜੂਦ ਡਰਿਆ ਹੋਇਆ ਹੈ। ਇਹਦਾ ਮਤਲਬ ਇਹਨਾਂ ਨੂੰ ਚਾਹੀਦਾ ਕਿ ਜਿਹੜੇ ਹੁਕਮਰਾਨ ਨੇ, ਔਨ ਗਰਾਊਂਡ ਕੰਮ ਕਰ ਲੈਣ। ਫਿਰ ਇਹ ਕਿ ਨਹੀਂ ਕਰਨਗੇ। ਅੱਛਾ ਜੀ, ਇਸ ਤਰ੍ਹਾਂ ਚੱਲੇਗਾ। ਇੰਝ ਕਰਦੇ ਨੇ ਇਹ, ਜਦੋਂ ਤੱਕ ਇਹ ਸਮਝਦੇ ਨੇ ਕਿ ਅਸੀਂ ਠੀਕ ਕਰ ਰਹੇ ਹਾਂ, ਇਹਨਾਂ ਨੂੰ ਕੀ ਪਤਾ, ਬੇਵਕੂਫ ਨੇ, ਗੱਲਾਂ ਕਰਦੇ ਰਹਿੰਦੇ ਨੇ। ਜਦੋਂ ਤੱਕ ਸਿਰ 'ਤੇ ਨਾ ਪਵੇ ਨਾ, ਉਸ ਵਕਤ ਇਹਨੂੰ ਸਮਝ ਨਹੀਂ ਆਉਂਦੀ। ਅੱਛਾ ਜੀ, ਤੇ ਬਸ ਫਿਰ ਹੁਣ ਲਈ ਇਜਾਜ਼ਤ ਜੀ। ਲਓ ਜੀ, ਬਸ ਇੰਨੀ ਜੀ ਗੱਲ ਸੀ। ਅਤੇ ਨਵਾਂ ਸਾਲ ਤੁਹਾਨੂੰ ਵੀ ਮੁਬਾਰਕ ਹੋਵੇ ਬਹੁਤ ਬਹੁਤ, ਅਤੇ ਖੈਰ ਨਾਲ ਰਵੋ, ਮੁਬਾਰਕ ਹੋਵੇ ਪੂਰਾ ਨਵਾਂ ਸਾਲ, ਚੰਗਾ ਗੁਜ਼ਰੇ ਤੁਹਾਡਾ, ਅਤੇ ਸਾਡੇ ਲਈ ਵੀ ਦੁਆ ਕਰਨਾ। ਬਸ ਸਾਡੇ ਵੱਲੋਂ ਤਾਂ ਇੰਨਾ ਹੀ, ਰੱਬ ਰੱਖਾ। ਰੱਬ ਰੱਖਾ ਜੀ।